ਇਹ ਸਮਾਂ ਉਹ ਆ ਜਦੋਂ ਇਹ ਸੰਸਥਾ ਨੂੰ ਅਸੀਂ ਕਹੀਏ ਵੀ ਡਿਸਕ੍ਰੈਡਿਟ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਵੀ ਹੋਈਆਂ। ਉਸ ਸੰਸਥਾ ਦੇ ਉੱਤੇ ਸਵਾਲ ਵੀ ਖੜੇ ਕੀਤੇ ਗਏ ਆ, ਜਾਂ ਕੁਝ ਕਾਰਨ ਵੀ ਪਿਛਲੇ ਸਮੇਂ 'ਚ ਇਹੋ ਜਿਹੇ ਬਣੇ ਕਿ ਪੰਥ 'ਚ ਇੱਕ ਨਿਰਾਸ਼ਾ ਸੰਸਥਾ ਵੱਲੋਂ ਆਈ ਆ। ਤਾਂ ਹੁਣ ਜਦੋਂ ਤੁਸੀਂ ਇਸ ਸੰਸਥਾ ਦੇ ਜਨਰਲ ਸਕੱਤਰ ਦੇ ਅਹੁਦੇ 'ਤੇ ਆਏ ਹੋ, ਤਾਂ ਤੁਹਾਡੇ ਲਈ ਤੁਸੀਂ ਕੀ ਚੁਣੌਤੀਆਂ ਆਪਣੇ ਲਈ ਮੰਨ ਰਹੇ ਹੋ ਜਾਂ ਦੇਖ ਰਹੇ ਹੋ? ਇਹ ਸੰਸਥਾ ਦਾ ਮੁੱਖ ਮਕਸਦ ਜਿਹੜਾ ਸੀ, ਉਹ ਜਿੱਥੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਹੈ, ਉੱਥੇ ਨਾਲ ਦੀ ਨਾਲ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਕਰਨਾ, ਸਿੱਖ ਸ਼ਕਤੀ ਨੂੰ ਇਕੱਠਾ ਕਰਨਾ ਔਰ ਸਿੱਖਾਂ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਉਹਦਾ ਮੁਕਾਬਲਾ ਕਰਨਾ। ਬਹੁਤ ਸਾਰੀਆਂ ਅਣਸੁਖਾਵੀਆਂ ਘਟਨਾਵਾਂ ਮਤਲਬ ਪੰਜਾਬ ਵਿੱਚ ਪਿਛਲੇ ਸਮੇਂ 'ਚ ਵਾਪਰੀਆਂ, ਜਿਹਦੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕੁਝ ਗੁੱਸਾ, ਕੁਝ ਗਿਲਾ ਮਤਲਬ ਹੈਗਾ। ਅਸੀਂ ਉਹ ਸਾਰੇ ਗਿਲੇ ਸ਼ਿਕਵੇ ਜਿਹੜੇ ਮਸਲੇ ਸਾਡੇ ਸਾਹਮਣੇ ਖਲੋਤੇ ਨੇ, ਉਹਨਾਂ ਸਾਰਿਆਂ ਨੂੰ ਹੱਲ ਕਰਨ ਦਾ ਪੂਰਾ ਯਤਨ ਕਰਾਂਗੇ। ਹਾਲਾਂਕਿ ਪਿਛਲੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਇਸ ਗੱਲ ਤੋਂ ਮੁਨਕਰੇ ਹੋ ਗਏ ਸੀ ਕਿ ਕੋਈ ਕਨਵਰਜਨ ਨਹੀਂ ਹੋ ਰਹੀ ਆ, ਪਰ ਇੱਕ ਪੰਥ ਦੇ ਵਿੱਚ ਇੱਕ ਦਰਪੇਸ਼ ਮਸਲਾ ਆ। ਤਾਂ ਇਹਦੇ ਲਈ ਕੋਈ ਅੱਗੇ ਰਣਨੀਤੀ ਉਲੀਕ ਰਹੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰ ਪ੍ਰਸਾਰ ਨੂੰ ਤੇਜ਼ ਕਰਨ ਲਈ? ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਜਗਤਾਰ ਸਿੰਘ ਹਵਾਰਾ, ਇਹ ਜਿੰਨੇ ਵੀ ਸਿੰਘ ਜੇਲ੍ਹਾਂ 'ਚ ਨੇ, ਇਹਨਾਂ ਦੀ ਰਿਹਾਈ ਲਈ ਮੈਂ ਬਹੁਤ ਸੰਘਰਸ਼ ਕੀਤਾ। ਟੋੜਾ ਧੜਾ ਸੀ ਉਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਢਾਂਚੇ 'ਚ ਫੇਰ ਮੁੱਖ ਅਹੁਦਿਆਂ 'ਤੇ ਆਉਣਾ, ਚਾਹੇ ਪ੍ਰਧਾਨ ਤੋਂ ਲੈ ਕੇ ਜਨਰਲ ਸਕੱਤਰ ਤੱਕ। ਤਾਂ ਕੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪੰਥਕ ਚਿਹਰਾ ਆ ਉਹ ਦੁਬਾਰਾ ਉੱਭਰਨ ਦੀ, ਜਾਂ ਕੁਛ ਇਹੋ ਜਿਹੇ ਆਗੂ ਅੱਗੇ ਆਉਣ ਦੀ ਜਿਹੜੇ ਪੰਥਕ ਹੋਣ, ਕੀ ਇਹ ਆਸ ਪੰਥ ਕਰ ਸਕਦਾ? ਸ਼੍ਰੋਮਣੀ ਅਕਾਲੀ ਦਲ ਵੀ ਆਪਣਾ ਮਤਲਬ 100ਵਾਂ ਵਰ੍ਹਾ 14 ਦਸੰਬਰ ਨੂੰ ਕਿੱਲੀ ਚਾਹਲਾਂ ਵਿਖੇ ਮਨਾ ਰਿਹਾ। ਪਰ ਮੇਰੀ ਰਾਏ ਅਨੁਸਾਰ ਕਿ ਕਿੱਲੀ ਚਾਹਲਾਂ ਵਿਖੇ ਮਤਲਬ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਹੋ ਸਕਦੀ। ਵਿਕਾਸ ਵੀ ਕੀਤਾ, ਲੋਕਾਂ ਨੂੰ ਸਹੂਲਤਾਂ ਵੀ ਦਿੱਤੀਆਂ, ਇਹਦੇ ਬਾਵਜੂਦ ਵੀ 15 ਸੀਟਾਂ ਆਉਣ ਦਾ ਕਾਰਨ ਜਿਹੜਾ ਸੀ ਸਿਰਫ ਉਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਪੰਥਕ ਰੂਪ ਜਿਹੜਾ ਸੀ, ਸਰੂਪ ਜਿਹੜਾ ਸੀ, ਜਾਂ ਪੰਥਕ ਜਜ਼ਬਾਤਾਂ ਦੀ ਸਹੀ ਤਰਜਮਾਨੀ ਵਿੱਚ ਕਰਨ ਵਿੱਚ ਕਿਤੇ ਨਾ ਕਿਤੇ ਮਤਲਬ ਹੁਣ ਪਈ ਰਹੀ ਹੈ। ਇੱਕ ਆਜ਼ਾਦ ਮੁਲਕ ਦੀ ਜ਼ਰੂਰਤ ਹੈ, ਉਹਦੇ ਲਈ ਸਿੱਖਾਂ ਨੂੰ ਆਪਣੀ ਜੱਦੋ-ਜਹਿਦ ਕਰਨੀ ਚਾਹੀਦੀ ਹੈ। ਜਿਹੜੇ ਕਰ ਰਹੇ ਨੇ, ਭਾਵੇਂ ਉਹ ਦਲ ਖਾਲਸਾ ਵਾਲੇ ਨੇ, ਭਾਵੇਂ ਕੋਈ ਹੋਰ ਜਥੇਬੰਦੀਆਂ ਨੇ, ਸਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ, ਮੈਂ ਉਹਨਾਂ ਦੀ ਹਮੇਸ਼ਾ ਹਮਾਇਤ ਕਰਦਾ, ਉਹਨਾਂ ਦੇ ਸਮਾਗਮਾਂ 'ਤੇ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੀ ਆਪਣੀ ਇਸ ਖਾਸ ਪੇਸ਼ਕਸ਼ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਅੱਜ ਦੇ ਸਾਡੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਿਲ ਹੋਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਕਰਨੈਲ ਸਿੰਘ ਪੰਜੋਲੀ ਜੀ। ਪੰਜੋਲੀ ਸਾਹਿਬ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ TV 84 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ ਜੀ। ਤੁਹਾਡਾ ਔਰ TV 84 ਉਹਦੀ ਸਾਰੀ ਟੀਮ ਔਰ ਉਹਦੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੂੰ ਮੈਨੂੰ ਉਹਨਾਂ ਦੇ ਦਰਸ਼ਨ ਕਰਨ ਦਾ ਤੁਹਾਡੇ ਜ਼ਰੀਏ ਸੁਭਾਗ ਪ੍ਰਾਪਤ ਹੋ ਰਿਹਾ। ਪੰਜੋਲੀ ਸਾਹਿਬ, ਨਵੀਂ ਸੇਵਾ ਮਿਲੀ ਆ ਪੰਥ ਦੀ ਸਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਬੜੀਆਂ ਕੁਰਬਾਨੀਆਂ ਤੋਂ ਬਾਅਦ ਇਹ ਸੰਸਥਾ ਖੜੀ ਹੋਈ, ਸਿੱਖਾਂ ਨੇ ਸੰਸਥਾ ਬਣਾਈ। ਪਰ ਅੱਜ ਜਦੋਂ ਤੁਸੀਂ ਇਸ ਸੰਸਥਾ ਦੀ ਇੱਕ ਅਹਿਮ ਅਹੁਦੇ 'ਤੇ ਸੇਵਾ 'ਤੇ ਆਏ ਹੋ, ਇਹ ਸਮਾਂ ਉਹ ਆ ਜਦੋਂ ਇਹ ਸੰਸਥਾ ਨੂੰ ਅਸੀਂ ਕਹੀਏ ਵੀ ਡਿਸਕ੍ਰੈਡਿਟ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਵੀ ਹੋਈਆਂ। ਉਸ ਸੰਸਥਾ ਦੇ ਉੱਤੇ ਸਵਾਲ ਵੀ ਖੜੇ ਕੀਤੇ ਗਏ ਆ, ਜਾਂ ਕੁਝ ਕਾਰਨ ਵੀ ਪਿਛਲੇ ਸਮੇਂ 'ਚ ਇਹੋ ਜਿਹੇ ਬਣੇ ਕਿ ਪੰਥ 'ਚ ਇੱਕ ਨਿਰਾਸ਼ਾ ਸੰਸਥਾ ਵੱਲੋਂ ਆਈ ਆ। ਤਾਂ ਹੁਣ ਜਦੋਂ ਤੁਸੀਂ ਇਸ ਸੰਸਥਾ ਦੇ ਜਨਰਲ ਸਕੱਤਰ ਦੇ ਅਹੁਦੇ 'ਤੇ ਆਏ ਹੋ, ਤਾਂ ਤੁਹਾਡੇ ਲਈ ਤੁਸੀਂ ਕੀ ਚੁਣੌਤੀਆਂ ਆਪਣੇ ਲਈ ਮੰਨ ਰਹੇ ਹੋ ਜਾਂ ਦੇਖ ਰਹੇ ਹੋ? ਪਹਿਲੀ ਗੱਲ ਤਾਂ ਮੈਂ ਤੁਹਾਡੇ ਰਾਹੀਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦਾ, ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਹੈ। ਸੰਗਤਾਂ ਦੀਆਂ ਅਸੀਸਾਂ ਨੇ, ਅਤੇ ਜਿਨ੍ਹਾਂ ਕਰਕੇ ਦਾਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤੀ ਪ੍ਰਗਟ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਉਣ ਲਈ ਸਾਡੇ ਬਜ਼ੁਰਗਾਂ ਨੇ 1 ਸਾਲ ਤੋਂ ਲੈ ਕੇ 10 ਸਾਲ ਤੱਕ ਕੈਦ ਕੱਟੀ ਹੈ, 16 ਲੱਖ ਜੁਰਮਾਨਾ ਭਰਿਆ। ਇਹ ਸੰਸਥਾ ਦਾ ਮੁੱਖ ਮਕਸਦ ਜਿਹੜਾ ਸੀ, ਉਹ ਜਿੱਥੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਹੈ, ਉੱਥੇ ਨਾਲ ਦੀ ਨਾਲ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਕਰਨਾ, ਸਿੱਖ ਸ਼ਕਤੀ ਨੂੰ ਇਕੱਠਾ ਕਰਨਾ ਔਰ ਸਿੱਖਾਂ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਉਹਦਾ ਮੁਕਾਬਲਾ ਕਰਨਾ। ਮੈਂ ਇਹ ਸਮਝਦਾ ਕਿ ਭਾਵੇਂ ਅੱਜ ਅੰਤਰਰਾਸ਼ਟਰੀ ਪੱਧਰ 'ਤੇ ਖਾਲਸਾ ਪੰਥ ਜਾ ਕੇ
ਦੁਨੀਆ ਦੇ ਲਗਭਗ 60 ਮੁਲਕਾਂ ਦੇ ਵਿੱਚ ਜਾ ਕੇ ਵਸ ਗਿਆ ਔਰ ਜਿੱਥੇ ਵੀ ਕਿਤੇ ਸਿੱਖ ਗਏ ਉਹਨਾਂ ਨੇ ਸੁੰਦਰ ਗੁਰਦੁਆਰਾ ਸਥਾਪਿਤ ਕੀਤਾ, ਅੱਛਾ ਨਿਸ਼ਾਨ ਸਾਹਿਬ ਚਲਾਇਆ, ਗੁਰੂ ਕਾ ਲੰਗਰ ਚਲਾਇਆ, ਸਿੱਖਾਂ ਦੀ ਅੱਡਰੀ ਆਜ਼ਾਦ ਤੇ ਨਿਆਰੀ ਹਸਤੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਗਟ ਕੀਤਾ। ਹਰ ਦੇਸ਼ ਵਿੱਚ ਜਾ ਕੇ ਸਿੱਖ ਕਮਿਊਨਿਟੀ ਨੇ ਉਹਦੇ ਵੈਲਫੇਅਰ ਦੇ ਵਿੱਚ ਵੀ, ਉਹਦੀ ਦੇਸ਼ ਦੀ ਤਰੱਕੀ ਵਿੱਚ ਵੀ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ। ਇਹ ਸਾਡੇ ਸਾਰਿਆਂ ਲਈ ਮਾਣ ਅਤੇ ਗੌਰਵ ਵਾਲੀਆਂ ਗੱਲਾਂ ਨੇ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਧਰਮ ਦੀ ਦੁਨੀਆ ਦੇ ਵਿੱਚ ਕੇਵਲ ਅਤੇ ਕੇਵਲ ਸਿੱਖ ਧਰਮ ਵਿੱਚ ਹੀ ਇੱਕ ਐਸੀ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀਆਂ ਸੰਗਤ ਦੀਆਂ ਵੋਟਾਂ ਨਾਲ ਚੁਣੀ ਜਾਂਦੀ ਹੈ ਅਤੇ ਜਿਹਦੇ ਵਿੱਚ ਇਹ ਕਹਿ ਲਿਆ ਜਾਵੇ ਸਿੱਧੇ ਰੂਪ ਵਿੱਚ ਸੰਗਤੀ ਪ੍ਰਬੰਧ ਹੈ, ਤਾਂ ਇਹਦੇ ਵਿੱਚ ਕੋਈ ਅਥ ਕਥਨੀ ਨਹੀਂ ਹੈ। ਅੱਜ ਮੈਂ ਸਮਝਦਾ ਕਿ ਬਹੁਤ ਗਿਲੇ ਸ਼ਿਕਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਬੰਧ ਵਿੱਚ ਸਿੱਖਾਂ ਦੇ ਹਿਰਦਿਆਂ ਵਿੱਚ ਮੌਜੂਦ ਨੇ ਔਰ ਉਹਦਾ ਗਾਹੇ ਵਗਾਹੇ ਸਿੱਖ ਪੰਥ ਪ੍ਰਗਟਾਵਾ ਵੀ ਕਰਦਾ। ਮੈਂ ਇਹ ਸਮਝਦਾ ਕਿ ਬਹੁਤ ਸਾਰੀਆਂ ਰਾਜਸੀ ਕਾਰਨ ਜਿਹੜੇ ਨੇ ਉਹ ਰਾਜਸੀ ਕਾਰਨਾਂ ਕਰਕੇ ਜਵਾਬ ਤਾਂ ਪੋਲੀਟੀਕਲ ਬੰਦਿਆਂ ਨੇ ਦੇਣੇ ਸੀ, ਕਿਉਂਕਿ ਸੰਬੰਧਿਤ ਰਾਜਸੀ ਮਸਲੇ ਸਨ, ਲੇਕਿਨ ਉਹਦਾ ਅਸਰ ਕਿਤੇ ਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਵੀ ਪੈ ਰਿਹਾ ਔਰ ਜਿਸ ਕਰਕੇ ਬਹੁਤ ਸਾਰੀਆਂ ਅਣਸੁਖਾਵੀਆਂ ਘਟਨਾਵਾਂ ਮਤਲਬ ਪੰਜਾਬ ਵਿੱਚ ਪਿਛਲੇ ਸਮੇਂ 'ਚ ਵਾਪਰੀਆਂ, ਜਿਹਦੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕੁਝ ਗੁੱਸਾ, ਕੁਝ ਗਿਲਾ ਮਤਲਬ ਹੈਗਾ। ਅਸੀਂ ਉਹ ਸਾਰੇ ਗਿਲੇ ਸ਼ਿਕਵੇ ਜਿਹੜੇ ਮਸਲੇ ਸਾਡੇ ਸਾਹਮਣੇ ਖਲੋਤੇ ਨੇ, ਉਹਨਾਂ ਸਾਰਿਆਂ ਨੂੰ ਹੱਲ ਕਰਨ ਦਾ ਪੂਰਾ ਯਤਨ ਕਰਾਂਗੇ। ਮਸਲਿਆਂ ਦੀ ਤੁਸੀਂ ਗੱਲ ਕੀਤੀ ਆ, ਇੱਕ ਤੁਸੀਂ ਬੜਾ ਅਹਿਮ ਗੱਲ ਕੀਤੀ ਕਿ ਪ੍ਰਚਾਰ ਪ੍ਰਸਾਰ ਦੇ ਜਿਹੜਾ ਮੁੱਖ ਨਿਸ਼ਾਨਾ ਸੀ ਕਿ ਅਸੀਂ ਦੇਖਦੇ ਹਾਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਉਂਦੀ ਹੈ ਕਿ ਜਦੋਂ ਇੱਕ ਪਾਸੇ ਆਰਿਆ ਸਮਾਜੀ ਲਹਿਰ ਸੀ, ਇੱਕ ਪਾਸੇ ਕ੍ਰਿਸਚੈਨਿਟੀ ਦਾ ਜਿਹੜਾ ਪ੍ਰਭਾਵ ਸੀ ਉਹ ਪੂਰੇ ਇਸ ਖਿੱਤੇ 'ਚ ਵੱਧ ਰਿਹਾ ਸੀ ਅਤੇ ਸਿੱਖਾਂ ਨੇ ਫਿਰ ਇੱਕ ਸੰਸਥਾ ਆਪਣੀ ਖੜੀ ਕੀਤੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ। ਪਰ ਅੱਜ ਜਿਹੜਾ ਮਾਝੇ ਦਾ ਇਲਾਕਾ, ਜਿੱਥੇ ਸ਼੍ਰੋਮਣੀ ਕਮੇਟੀ ਵੀ ਅਸੀਂ ਕੇਂਦਰਿਤ ਮੰਨੀ ਜਾਂਦੀ ਆ ਕਿ ਉਸ ਮਾਝੇ ਦੇ ਇਲਾਕੇ ਵਿੱਚ, ਉੱਥੇ ਲਗਾਤਾਰ ਜਿਹੜਾ ਈਸਾਈਅਤ ਦਾ ਪ੍ਰਚਾਰ ਇਹ ਕਿਹਾ ਜਾ ਰਿਹਾ ਕਿ ਵੱਧ ਰਿਹਾ, ਕਿ ਕਨਵਰਜਨ ਹੋ ਰਹੀ ਹੈ ਸਿੱਖਾਂ ਦੇ ਵਿੱਚ। ਬੜੇ ਬੜੇ ਅਖਬਾਰਾਂ 'ਚ ਆਰਟੀਕਲ ਵੀ ਲੱਗ ਰਹੇ ਨੇ। ਹਾਲਾਂਕਿ ਪਿਛਲੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਇਸ ਗੱਲ ਤੋਂ ਮੁਨਕਰੇ ਹੋ ਗਏ ਸੀ ਕਿ ਕੋਈ ਕਨਵਰਜਨ ਨਹੀਂ ਹੋ ਰਹੀ ਆ, ਪਰ ਇੱਕ ਪੰਥ ਦੇ ਵਿੱਚ ਇੱਕ ਦਰਪੇਸ਼ ਮਸਲਾ ਆ। ਤਾਂ ਇਹਦੇ ਲਈ ਕੋਈ ਅੱਗੇ ਰਣਨੀਤੀ ਉਲੀਕ ਰਹੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰ ਪ੍ਰਸਾਰ ਨੂੰ ਤੇਜ਼ ਕਰਨ ਲਈ? ਮੈਂ ਇਹ ਸਮਝਦਾ ਵੀ ਜੋ ਮਤਲਬ ਪਿਛਲੇ ਸਮੇਂ ਦੇ ਵਿੱਚ ਈਸਾਈਅਤ ਧਰਮ ਵੱਲੋਂ ਪ੍ਰਚਾਰ ਕਰਕੇ ਬਹੁਤ ਸਾਰੇ ਦਲਿਤ ਭਾਈਚਾਰੇ ਦੇ ਜਿਹੜਾ ਮਤਲਬ ਫਿਰਕਾ ਹੈ ਸਿੱਖਾਂ ਦਾ, ਉਹਨਾਂ ਨੂੰ ਮਤਲਬ ਈਸਾਈਅਤ ਮਤ ਵਿੱਚ ਲੈ ਕੇ ਆਉਣ ਲਈ ਜਿਹੜਾ ਉਹ ਤਰੀਕਾ ਉਹਨਾਂ ਨੇ ਅਖਤਿਆਰ ਕੀਤਾ ਹੋਇਆ, ਉਹ ਤਰੀਕਾ ਅਸਲ ਵਿੱਚ ਲਾਲਚ ਦੇ ਕੇ ਕੀਤਾ ਹੋਇਆ। ਮੈਂ ਜਦੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦਾ ਮੈਂਬਰ ਸੀ, ਮੱਕੜ ਸਾਹਿਬ ਉਦੋਂ ਪ੍ਰਧਾਨ ਸਨ, ਮੈਂ 2-3 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਇਹ ਏਜੰਡਾ ਲੈ ਕੇ ਆਇਆ ਸੀ ਕਿ ਆਪਾਂ ਹੁਣ ਸਕੂਲ, ਕਾਲਜ, ਯੂਨੀਵਰਸਿਟੀਆਂ ਨਾ ਖੋਲ੍ਹੀਏ, ਆਪਾਂ ਪਰਿਵਾਰ ਅਡਾਪਟ ਕਰੀਏ। ਸਪੋਜ਼ ਕਰੋ ਕਿ ਮਤਲਬ ਦਲਿਤ ਭਾਈਚਾਰੇ ਦਾ ਸਿੱਖ ਆ, ਉਹਦੇ ਕੋਲ ਦੁਕਾਨ ਕੀਤੀ ਹੋਈ ਹੈ, ਕੋਈ ਬਾਜੀਗਰ ਬਰਾਦਰੀ 'ਚ ਹੈ, ਕੋਈ ਮਤਲਬ ਟੈਂਪੂ ਚਲਾਉਂਦਾ, ਕੋਈ ਰੇਹੜੀ ਚਲਾਉਂਦਾ, ਕੋਈ ਜੁੱਤੀਆਂ ਗੰਢਦਾ। ਆਪਾਂ ਉਹ ਪਰਿਵਾਰ ਅਡਾਪਟ ਕਰੀਏ, ਉਹਨਾਂ ਨੂੰ ਕਹੀਏ ਵੀ ਤੁਹਾਡੇ ਬੱਚੇ ਨੂੰ ਅਸੀਂ ਪਹਿਲੀ ਕਲਾਸ ਤੋਂ ਲੈ ਕੇ PhD ਤੱਕ ਪੜ੍ਹਾਵਾਂਗੇ, ਤਾਂ ਸ਼ਰਤ ਇਹ ਕਿ ਤੁਸੀਂ ਸਿੱਖੀ ਸਰੂਪ ਵਿੱਚ ਪੂਰੀ ਤਰ੍ਹਾਂ ਪਰਿਪੱਕ ਹੋ ਜਾਓ। ਤੁਹਾਡੇ ਬੱਚੇ ਦੀ ਪੜ੍ਹਾਈ 'ਤੇ 1 ਰੁਪਈਆ ਵੀ ਨਹੀਂ ਲੱਗੇਗਾ, ਸਾਰੇ ਦਾ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਏਗੀ। ਅਤੇ ਜਦੋਂ ਉਹ ਬੱਚਾ ਪੜ੍ਹ ਜਾਏਗਾ, ਦੁਨੀਆ ਦੇ ਕਿਸੇ ਮੁਲਕ ਦੇ ਵਿੱਚ ਵੀ ਉਹਨੂੰ ਨੌਕਰੀ ਮਿਲਦੀ ਹੈ, ਤਾਂ ਉਹ ਜਿੰਨੇ ਸਾਲ ਅਸੀਂ ਉਹਨੂੰ ਪੜ੍ਹਾਇਆ ਉਨੇ ਸਾਲ ਉਹ ਦਸਬੰਧ ਮਤਲਬ ਸਾਡੇ ਵਿੱਦਿਅਕ ਫੰਡ ਵਿੱਚ ਪਾਵੇ ਉਹ ਬੱਚਾ, ਤਾਂ ਕਿ ਅਸੀਂ ਅਗਲੀ ਪੀੜ੍ਹੀ ਨੂੰ ਮਤਲਬ ਹੋਰ ਰੈਗੂਲਰ ਪੜ੍ਹਾਉਣ ਦਾ ਯਤਨ ਕਰ ਸਕੀਏ। ਮੈਂ ਸਮਝਦਾ ਵੀ ਜੇ ਅਸੀਂ 5 ਸਾਲ ਵਿੱਚ ਇੱਕ ਬੈਚ ਕੱਢ ਦਈਏ ਇਸ ਤਰ੍ਹਾਂ ਦਾ, ਅਤੇ ਅਗਲੇ ਮਤਲਬ ਸਾਨੂੰ ਜ਼ਰੂਰਤ ਸ਼੍ਰੋਮਣੀ ਕਮੇਟੀ ਵੱਲੋਂ ਪੈਸੇ ਦੀ ਨਹੀਂ ਪੈਣੀ, ਬਲਕਿ ਉਹਨਾਂ ਬੱਚਿਆਂ ਨੇ ਹੀ ਆਪਣੇ ਦਸਬੰਧ ਨਾਲ ਆਪਣੀ ਆਉਣ ਵਾਲੀ ਪੀੜ੍ਹੀ ਪੜ੍ਹਾ ਦੇਣੀ ਆ। ਹੁਣ ਅਸੀਂ ਸਕੂਲਾਂ, ਕਾਲਜਾਂ 'ਤੇ ਪਹਿਲਾਂ ਤਾਂ ਜ਼ਮੀਨ ਖਰੀਦਦੇ ਹਾਂ ਜਾਂ ਜ਼ਮੀਨ ਗੁਰਦੁਆਰੇ ਦੀ ਦਿੰਦੇ ਹਾਂ, ਫਿਰ ਉਹਦੇ 'ਤੇ ਇਮਾਰਤਾਂ ਮਤਲਬ ਖੜ੍ਹੀਆਂ ਕਰਦੇ ਹਾਂ, ਉਹ ਪੈਸਾ ਖਰਚ ਕਰਦੇ ਹਾਂ, ਫਿਰ ਬਿਜਲੀ ਦੇ ਬਿੱਲ ਨੇ, ਫਿਰ ਮੁਲਾਜ਼ਮਾਂ ਦੀਆਂ ਤਨਖਾਹਾਂ ਨੇ, ਇੱਕ ਬਹੁਤ ਵੱਡਾ ਭਾਰ ਅਸੀਂ ਆਪਣੇ ਸਿਰ 'ਤੇ ਚੁੱਕ ਲੈਂਦੇ ਹਾਂ, ਲੇਕਿਨ ਆਊਟਪੁੱਟ ਉਹਦੇ ਵਿੱਚੋਂ ਕੁਛ ਨਿਕਲਦੀ ਨਹੀਂ ਹੈ। ਜਿਹੜੀ ਮਤਲਬ ਵਿੱਦਿਅਕ ਅਦਾਰੇ, ਮਤਲਬ ਇੱਕ ਬੱਚਾ ਚੰਗਾ ਡਾਕਟਰ ਤਾਂ ਬਣ ਸਕਦਾ, ਚੰਗਾ ਇੰਜੀਨੀਅਰ ਤਾਂ ਬਣ ਸਕਦਾ, ਇੱਕ ਚੰਗਾ ਸਿੱਖ ਬਣਾਉਣ ਦੇ ਲਈ ਉਹ ਮਤਲਬ ਸਾਡੇ ਇਹਨਾਂ ਵਿੱਦਿਅਕ ਅਦਾਰਿਆਂ ਵਿੱਚੋਂ ਉਨੀ ਗੱਲ ਨਹੀਂ ਨਿਕਲਦੀ ਜਿੰਨੀ ਸਾਡੀ ਆਸ ਮਤਲਬ ਹੈਗੀ ਸੀ ਜਾਂ ਸਾਨੂੰ ਰੱਖਣੀ ਚਾਹੀਦੀ ਹੈ।
ਮੈਂ ਸਮਝਦਾ ਕਿ ਜੇ ਇਸ ਤਰ੍ਹਾਂ ਦਾ ਰਸਤਾ ਅਖਤਿਆਰ ਕੀਤਾ ਜਾ ਸਕੇ ਤਾਂ ਇਹ ਸਭ ਤੋਂ ਵਧੀਆ ਤਰੀਕਾ ਹੈ। ਇਹ ਅਸੀਂ ਮਤਲਬ ਉਹਨਾਂ ਦਾ ਰਾਹ ਵੀ ਰੋਕ ਸਕਦੇ ਹਾਂ ਅਤੇ ਅਸੀਂ ਬੱਚਿਆਂ ਨੂੰ ਪੜ੍ਹਾ ਕੇ ਗੁਰਮਤਿ ਦੇ ਲੜ ਵੀ ਲਾ ਸਕਦੇ ਹਾਂ। ਔਰ ਜਿੱਥੇ ਅਸੀਂ ਇੱਕ ਬੰਦੇ ਨੂੰ ਮਤਲਬ ਬੱਚੇ ਨੂੰ ਡਾਕਟਰ ਬਣਾ ਦਿਆਂਗੇ, ਇੱਕ ਇੰਜੀਨੀਅਰ ਬਣਾ ਦਾਂਗੇ, ਇੱਕ ਫਿਲਾਸਫਰ ਬਣਾ ਦਾਂਗੇ, ਤਾਂ ਮੈਂ ਸਮਝਦਾ ਵੀ ਉੱਥੇ ਨਾਲ ਦੀ ਨਾਲ ਅਸੀਂ ਇੱਕ ਮਤਲਬ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਦਾ ਇੱਕ ਪ੍ਰਚਾਰਕ ਵੀ ਬਣਾ ਦਾਂਗੇ। ਇਹ ਮੈਂ ਉਦੋਂ ਮੈਂ ਯਤਨ ਕੀਤੇ ਸੀ, ਪਰ ਉਹਨਾਂ ਯਤਨਾਂ ਨੂੰ ਬੂਰ ਨਹੀਂ ਪੈ ਸਕਿਆ। ਅਤੇ ਮੈਂ ਹੁਣ ਦੁਬਾਰੇ ਮੇਰੇ ਏਜੰਡੇ 'ਤੇ ਗੱਲ ਹੈਗੀ ਹੈ, ਅਤੇ ਮੈਂ ਕੱਲ੍ਹ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਹੈ, ਕੱਲ੍ਹ ਨੂੰ ਉਹਦੇ ਵਿੱਚ ਦੁਬਾਰੇ ਏਜੰਡਾ ਟਾਈਪ ਕਰਵਾਇਆ, ਉਹਨੂੰ ਮੈਂ ਹੁਣ ਦੁਬਾਰੇ ਰੱਖਾਂਗਾ। ਜੇ ਉਹਦੇ 'ਚ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਇਹ ਰਸਤਾ ਮੈਂ ਕਹਿੰਦਾ ਵੀ ਉਸ ਰਾਹ ਨੂੰ ਰੋਕਣ ਖਾਤਰ ਸਭ ਤੋਂ ਵਧੀਆ ਅਤੇ ਸੌਖਾ ਤਰੀਕਾ ਹੈ। ਜੋੜੀ ਸਾਹਿਬ, ਇੱਕ ਹੋਰ ਬੜਾ ਅਹਿਮ ਮਸਲਾ ਅੱਜ ਪੰਥ ਨੂੰ ਦਰਪੇਸ਼ ਆ, ਬੰਦੀ ਸਿੰਘਾਂ ਦੀ ਰਿਹਾਈ ਦਾ। ਮਤਲਬ ਇਹ ਵੀ ਕਿਤੇ ਨਾ ਕਿਤੇ ਹਵਾ 'ਚ ਗੱਲਾਂ ਆ ਰਹੀਆਂ ਨੇ ਕਿ ਭਾਰਤ ਦੀ ਸਰਕਾਰ ਕਿਤੇ ਕੋਈ ਵੀ ਕਾਰਨ ਹੋਣ ਕਿ ਕੁਛ ਨਾ ਕੁਛ ਕਦਮ ਪੁੱਟੇ ਜਾ ਰਹੇ ਨੇ ਕਿ ਬੰਦੀ ਸਿੰਘਾਂ ਨੂੰ ਰਿਹਾਈ ਸ਼ਾਇਦ ਮਿਲ ਸਕਦੀ ਆ। ਵੀ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪੰਥ ਦੀ ਜਿਹਨੂੰ ਕਿਹਾ ਜਾਂਦਾ ਕਿ ਅਲੰਬਰਦਾਰ ਜਥੇਬੰਦੀ ਆ, ਅਤੇ ਇੰਨੇ ਸਾਲਾਂ ਤੋਂ ਸਾਡੇ ਸਿੰਘ ਜੇਲ੍ਹਾਂ ਦੇ ਵਿੱਚ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਉਹ ਜੇਲ੍ਹਾਂ ਕੱਟ ਰਹੇ ਨੇ, ਤਾਂ ਉਹਦੇ ਲਈ ਕੋਈ ਵੀ ਜਿਹੜਾ ਸਾਰਥਕ ਜਾਂ ਕਾਰਗਰ ਕੋਈ ਇਹੋ ਜਿਹੀ ਮੁਹਿੰਮ ਜਿਹੜੀ ਆ ਉਹ ਹਜੇ ਤੱਕ ਜ਼ਮੀਨੀ ਪੱਧਰ 'ਤੇ ਨਜ਼ਰ ਨਹੀਂ ਆਈ ਜਿਹੜੀ ਕਿ ਲੋਕਾਂ ਨੂੰ ਲਾਮਬੰਦ ਕਰ ਸਕੇ ਇਸ ਮਸਲੇ ਦੇ ਲਈ। ਤਾਂ ਉਹੋ ਜਿਹਾ ਕੋਈ ਕਾਰਜ ਅਗਲੇ ਦਿਨਾਂ 'ਚ ਕੀ ਹੁਣ ਤੁਸੀਂ ਜਦੋਂ ਇੱਕ ਪ੍ਰਬੰਧਕੀ ਢਾਂਚੇ 'ਚ ਆਏ ਹੋ ਤਾਂ ਅਗਲੇ ਦਿਨਾਂ 'ਚ ਦੇਖਣ ਨੂੰ ਪੰਥ ਨੂੰ ਮਿਲ ਸਕਦਾ? ਮੈਂ ਪਹਿਲਾਂ ਤਾਂ ਤੁਹਾਡੀ ਜਾਣਕਾਰੀ ਲਈ ਦੱਸਣੀ ਚਾਹੁੰਦਾ, ਤੁਸੀਂ ਉਮਰ 'ਚ ਛੋਟੇ ਹੋ। ਮੈਂ ਜਦੋਂ ਤੁਹਾਡੀ ਉਮਰ ਦਾ ਸੀ, ਮੈਂ ਯੂਥ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਰਿਹਾ, ਸਰਬ ਹਿੰਦ ਸ਼੍ਰੋਮਣੀ ਯੂਥ ਅਕਾਲੀ ਦਲ ਦਾ। ਉਸ ਸਮੇਂ ਦੇ ਵਿੱਚ ਮੈਂ ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਜਗਤਾਰ ਸਿੰਘ ਹਵਾਰਾ, ਇਹ ਜਿੰਨੇ ਵੀ ਸਿੰਘ ਜੇਲ੍ਹਾਂ 'ਚ ਨੇ, ਇਹਨਾਂ ਦੀ ਰਿਹਾਈ ਲਈ ਮੈਂ ਬਹੁਤ ਸੰਘਰਸ਼ ਕੀਤਾ। ਪੰਜਾਬ ਦੇ ਗਵਰਨਰ ਨੂੰ ਦਾ ਘੇਰਾ ਪਾਇਆ, ਦਿੱਲੀ ਦੇ ਪਾਰਲੀਮੈਂਟ ਨੂੰ ਘੇਰਾ ਪਾਇਆ, ਰਾਸ਼ਟਰਪਤੀ ਨੂੰ ਕਾਲੇ ਚੋਲੇ ਪਾ ਕੇ ਆਪਣੇ ਆਪ ਨੂੰ ਜੰਜੀਰਾਂ 'ਚ ਜਕੜ ਕੇ, ਉਹ ਮੇਰੀਆਂ ਬਹੁਤ ਸਾਰੀਆਂ ਤਸਵੀਰਾਂ ਅੰਤਰਰਾਸ਼ਟਰੀ ਪੱਧਰ ਦੇ ਰਸਾਲਿਆਂ ਅਖਬਾਰਾਂ ਵਿੱਚ ਛਪੀਆਂ ਹੋਈਆਂ ਨੇ। ਮੈਂ ਬਹੁਤ ਲੜਾਈ ਲੜੀ ਸੀ ਉਦੋਂ ਵੀ ਇਸ ਸੰਬੰਧੀ। ਹੁਣ ਵੀ ਤਕਰੀਬਨ ਮੈਂ ਹਰ ਸਾਲ ਜਿਹੜੀ ਵੀ ਸਰਕਾਰ ਬਦਲਦੀ ਹੈ ਮੈਂ ਉਹਨੂੰ ਚਿੱਠੀਆਂ ਲਿਖਦਾ। ਥੋੜ੍ਹੇ ਦਿਨ ਹੋਏ ਮੈਂ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੂੰ ਇਸ ਸੰਬੰਧੀ ਇੱਕ ਚਿੱਠੀ ਲਿਖੀ ਹੈ। ਇਹ ਵੀ ਮੈਂ ਕੱਲ੍ਹ ਦੇ ਏਜੰਡੇ 'ਚ ਮੈਂ ਆਈਟਮ ਭੇਜੀ ਹੋਈ ਹੈ। ਉਹਦੇ 'ਚ ਮੈਂ ਦੇਖਦਾ ਵੀ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ 'ਚ ਮਤਲਬ ਕੀ ਕਰਦੀ ਹੈ, ਲੇਕਿਨ ਮੇਰਾ ਏਜੰਡਾ ਹੈਗਾ ਨਿੱਜੀ ਰੂਪ ਦੇ ਵਿੱਚ ਮੈਂ ਉਹ ਸ਼੍ਰੋਮਣੀ ਕਮੇਟੀ ਦੇ ਪਲੇਟਫਾਰਮ 'ਤੇ ਕੱਲ੍ਹ ਰੱਖਿਆ, ਅਤੇ ਉਹਦੇ ਵਿੱਚ ਕੀ ਹੋ ਸਕਦਾ ਮੈਂ ਇਹ ਮਤਲਬ ਕੋਸ਼ਿਸ਼ ਕਰਾਂਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿ ਉਹੋ ਜਿਹੀ ਜੱਦੋ ਜਹਿਦ ਆਰੰਭ ਕਰੇ ਜਿਹੜਾ ਜਿਹਨੂੰ ਮਤਲਬ ਖਾਲਸਾ ਪੰਥ ਇਹ ਮੰਨੇ ਕਿ ਸ਼੍ਰੋਮਣੀ ਕਮੇਟੀ ਆਪਣੇ ਫਰਜ਼ਾਂ ਦੀ ਅਦਾਇਗੀ ਕਰ ਰਹੀ ਹੈ। ਜੋੜੀ ਸਾਹਿਬ, ਸਿੱਖਾਂ ਦੇ ਵਿੱਚ ਧਰਮ ਅਤੇ ਸਿਆਸਤ ਇਕੱਠੇ ਚੱਲਦੇ ਨੇ, ਮੀਰੀ ਤੇ ਪੀਰੀ ਦਾ ਸੰਕਲਪ ਆ। ਤੁਸੀਂ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਇੱਕ ਵਾਹਦ ਜਥੇਬੰਦੀ ਜਿਹੜੀ ਸੀ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਲਗਭਗ ਇਕੱਠੇ ਹੀ ਹੋਂਦ ਚਾਹੁੰਦੇ ਆ। ਅੱਜ ਇੱਕ ਲੰਮੇ ਵਕਫੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲੋਕਾਂ ਨੂੰ ਲੱਗ ਰਿਹਾ ਕਿ ਪੰਥਕ ਪਾਰਟੀ ਨਹੀਂ ਰਹੀ, ਇੱਕ ਪੰਜਾਬੀ ਪਾਰਟੀ ਤੱਕ ਸੁੰਗੜ ਕੇ ਰਹਿ ਗਈ ਆ। ਅਤੇ ਹੁਣ ਤੁਹਾਡਾ ਜਾਂ ਇਹ ਕਿਹਾ ਜਾਵੇ ਕਿ ਜਿਹੜਾ ਟੋੜਾ ਧੜਾ ਸੀ ਉਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਢਾਂਚੇ 'ਚ ਫੇਰ ਮੁੱਖ ਅਹੁਦਿਆਂ 'ਤੇ ਆਉਣਾ, ਚਾਹੇ ਪ੍ਰਧਾਨ ਤੋਂ ਲੈ ਕੇ ਜਨਰਲ ਸਕੱਤਰ ਤੱਕ, ਤਾਂ ਕੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪੰਥਕ ਚਿਹਰਾ ਆ ਉਹ ਦੁਬਾਰਾ ਉੱਭਰਨ ਦੀ ਜਾਂ ਕੁਛ ਇਹੋ ਜਿਹੇ ਆਗੂ ਅੱਗੇ ਆਉਣ ਦੀ ਜਿਹੜੇ ਪੰਥਕ ਹੋਣ, ਕੀ ਇਹ ਆਸ ਪੰਥ ਕਰ ਸਕਦਾ? ਦੇਖੋ, ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਇਹ ਅਸਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਟਾਸਕ ਫੋਰਸ ਵਜੋਂ ਖੜਾ ਕੀਤੀ ਗਈ ਸੀ ਸੰਸਥਾ। ਹੌਲੀ ਹੌਲੀ ਇਹ ਜਥੇਬੰਦੀ ਦਾ ਰੂਪ ਧਾਰਨ ਕਰ ਗਈ ਅਤੇ ਫਿਰ ਪੋਲੀਟੀਕਲ ਖੇਤਰ 'ਚ ਚਲੀ ਗਈ। ਇੱਕ ਲੰਮਾ ਮਤਲਬ ਸਮਾਂ ਇਹਨੇ ਤੈਅ ਕੀਤਾ, 1920 ਤੋਂ ਲੈ ਕੇ ਅੱਜ ਤੱਕ 100 ਸਾਲ ਮਤਲਬ ਸ਼੍ਰੋਮਣੀ ਅਕਾਲੀ ਦਲ ਨੂੰ ਹੋ ਗਏ। ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100ਵਾਂ ਵਰ੍ਹਾ ਅਸੀਂ ਮਨਾਇਆ, ਉਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੀ ਆਪਣਾ ਮਤਲਬ 100ਵਾਂ ਵਰ੍ਹਾ 14 ਦਸੰਬਰ ਨੂੰ ਕਿੱਲੀ ਚਾਹਲਾਂ ਵਿਖੇ ਮਨਾ ਰਿਹਾ। ਪਰ ਮੇਰੀ ਰਾਏ ਅਨੁਸਾਰ ਕਿ ਕਿੱਲੀ ਚਾਹਲਾਂ ਵਿਖੇ ਮਤਲਬ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਹੋ ਸਕਦੀ। ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ ਤਾਂ ਹੋ ਸਕਦਾ, ਜਥੇਬੰਦਕ ਢਾਂਚਾ ਮਜ਼ਬੂਤ ਹੋ ਸਕਦਾ, ਅਤੇ ਆਉਣ ਵਾਲੀਆਂ ਪੰਜਾਬ ਦੀਆਂ ਜਿਹੜੀਆਂ ਅਸੈਂਬਲੀ ਚੋਣਾਂ ਨੇ ਉਹਦਾ ਬਲ ਮਿਲ ਸਕਦਾ, ਤਾਕਤ ਮਿਲ ਸਕਦੀ ਹੈ, ਵੱਡਾ ਇਕੱਠ ਹੋ ਸਕਦਾ। ਪਰ ਉਹਦੇ ਨਾਲੋਂ ਚੰਗੀ ਗੱਲ ਸੀ ਜੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾਂ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਬਕਾਇਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਹੁੰਦੇ
ਤੇ ਭੋਗ ਪਾਏ ਜਾਂਦੇ, ਉੱਥੇ ਕੀਰਤਨ ਹੁੰਦਾ, ਢਾਡੀ 12 ਗਾਉਂਦੇ, ਅਕਾਲੀ ਦਲ ਦਾ ਇਤਿਹਾਸ ਸੁਣਾਉਂਦੇ, ਕੁਝ ਵਿਦਵਾਨ ਸੱਜਣ ਅਕਾਲੀ ਦਲ ਦੀ ਹਿਸਟਰੀ ਸੁਣਾਉਂਦੇ। ਮੈਂ ਸਮਝਦਾ ਭਾਵੇਂ ਉਹ 2 ਦਿਨ ਦਾ ਹੁੰਦਾ ਸਮਾਗਮ, 3 ਦਿਨ ਦਾ ਹੁੰਦਾ, ਉੱਥੇ ਕੀਤਾ ਜਾਂਦਾ, ਉਹ ਜ਼ਿਆਦਾ ਬਿਹਤਰ ਸੀ। ਨੰਬਰ 1। ਨੰਬਰ 2 ਤੇ ਦੂਸਰੀ ਗੱਲ, ਮੈਂ ਇਹ ਵੀ ਮਹਿਸੂਸ ਕਰਦਾ ਕਿ ਪਿਛਲੇ ਸਮੇਂ ਵਿੱਚ ਜਿਉਂ-ਜਿਉਂ ਸ਼੍ਰੋਮਣੀ ਅਕਾਲੀ ਦਲ ਨੇ ਕੁਝ ਪੰਥਕ ਮੁੱਦਿਆਂ ਤੋਂ ਆਪਣੇ ਆਪ ਨੂੰ ਲਾਂਭੇ ਕੀਤਾ, ਉਹਦਾ ਨੁਕਸਾਨ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਸਹਿਣਾ ਪਿਆ। ਉਸੇ ਦਾ ਨਤੀਜਾ ਹੈ, ਦੇਖੋ ਪਿਛਲੇ ਸਮੇਂ ਦੇ ਵਿੱਚ ਵਿਕਾਸ ਦੇ ਪੱਖੋਂ 10 ਸਾਲ 'ਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ 'ਚ ਕੋਈ ਕਸਰ ਨਹੀਂ ਛੱਡੀ, ਬਹੁਤ ਵਿਕਾਸ ਕੀਤਾ। ਤੁਸੀਂ ਅੰਮ੍ਰਿਤਸਰ ਜਾਣਾ ਹੋਵੇ 2 ਘੰਟੇ 3 ਘੰਟੇ 'ਚ ਤੁਸੀਂ ਫਤਿਹਗੜ੍ਹ ਤੋਂ ਅੰਮ੍ਰਿਤਸਰ ਸਾਹਿਬ ਚਲੇ ਜਾਂਦੇ ਹੋ। ਸਾਰੇ ਪੰਜਾਬ ਦਾ 6 ਘੰਟੇ ਦਾ ਰਸਤਾ ਜੇ ਪੂਰਾ ਘੁੰਮਣਾ ਹੋਵੇ। ਇੰਨੇ ਪੁਲ, ਇੰਨੀਆਂ ਸੜਕਾਂ ਬਣਾਈਆਂ, ਬਹੁਤ ਕੁਝ ਕੀਤਾ, ਵਿਕਾਸ ਦੇ ਪੱਖੋਂ ਕੋਈ ਕਸਰ ਨਹੀਂ ਛੱਡੀ। ਵਿਰਾਸਤ-ਏ ਖਾਲਸਾ ਬਣਾਈ, ਚੱਪੜਚਿੜੀ ਦੇ ਮੈਦਾਨ 'ਚ ਕਿੱਡੀ ਵੱਡੀ ਹਿਸਟੋਰੀਕਲ ਮਤਲਬ ਇਮਾਰਤ ਬਣਾਈ ਹੈ, ਵੱਡਾ ਘੱਲੂ ਘਾਰੇ ਦੀ ਯਾਦਗਾਰ ਬਣਾਈ, ਛੋਟਾ ਘੱਲੂ ਘਾਰੇ ਦੀ ਯਾਦਗਾਰ ਬਣਾਈ, ਕੰਵਰ ਦਲੀਪ ਸਿੰਘ ਦੀ ਯਾਦਗਾਰ ਬਣਾਈ। ਇਹ ਵੀ ਆਪਣਾ ਰੋਲ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ, ਵਿਕਾਸ ਵੀ ਕੀਤਾ, ਲੋਕਾਂ ਨੂੰ ਸਹੂਲਤਾਂ ਵੀ ਦਿੱਤੀਆਂ। ਇਹਦੇ ਬਾਵਜੂਦ ਵੀ 15 ਸੀਟਾਂ ਆਉਣ ਦਾ ਕਾਰਨ ਜਿਹੜਾ ਸੀ, ਸਿਰਫ ਉਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਪੰਥਕ ਰੂਪ ਜਿਹੜਾ ਸੀ, ਸਰੂਪ ਜਿਹੜਾ ਸੀ, ਜਾਂ ਪੰਥਕ ਜਜ਼ਬਾਤਾਂ ਦੀ ਸਹੀ ਤਰਜਮਾਨੀ ਵਿੱਚ ਕਰਨ ਵਿੱਚ ਕਿਤੇ ਨਾ ਕਿਤੇ ਮਤਲਬ ਹੁਣ ਤਈ ਰਹੀ ਹੈ। ਅਤੇ ਅੱਜ ਮੈਂ ਸਮਝਦਾ ਕਿ ਜਦੋਂ ਬੀਜੇਪੀ ਨਾਲੋਂ ਮਤਲਬ ਸਾਡਾ ਰਿਸ਼ਤਾ ਟੁੱਟਿਆ ਹੋਇਆ, ਨਾਤਾ ਟੁੱਟਿਆ ਹੋਇਆ, ਤਾਂ ਅੱਜ ਪੰਥਕ ਏਜੰਡੇ ਖੜ੍ਹੇ ਕਰਨ ਦੀ ਜ਼ਰੂਰਤ ਹੈ ਅਤੇ ਸਿੱਖ ਜਜ਼ਬਾਤਾਂ ਨੂੰ ਉਭਾਰਨ ਦੀ ਲੋੜ ਹੈ, ਅਤੇ ਲੋੜ ਹੈ ਕਿ ਪੰਥਕ ਸ਼ਕਤੀ ਇਕੱਠੀ ਕੀਤੀ ਜਾ ਸਕੇ, ਅਕਾਲ ਤਖਤ ਵੱਲ ਨੂੰ ਮੂੰਹ ਕੀਤਾ ਜਾ ਸਕੇ। ਸਾਡਾ ਚੰਡੀਗੜ੍ਹ ਦਾ ਦਫ਼ਤਰ ਬੇਸ਼ੱਕ ਹੋਵੇ, ਪਰ ਇੱਕ ਦਫ਼ਤਰ ਸਾਡਾ ਅੰਮ੍ਰਿਤਸਰ ਵੀ ਹੋਣਾ ਚਾਹੀਦਾ। ਅਤੇ ਮੀਰੀ ਪੀਰੀ ਦਾ ਜਿਹੜਾ ਸਾਡਾ ਸਿਧਾਂਤ ਹੈ, ਜਿਹੜਾ ਜਦੋਂ ਵੀ ਤੁਸੀਂ ਕਿੱਡੀ ਸ਼ਾਨਦਾਰ ਮਤਲਬ ਸਾਡੇ ਕੋਲ ਵਿਰਾਸਤ ਹੈ। ਜਦੋਂ ਅਸੀਂ ਹਰਿਮੰਦਰ ਸਾਹਿਬ ਜਾਂਦੇ ਹਾਂ, ਤਾਂ ਹਰਿਮੰਦਰ ਸਾਹਿਬ ਜਾਂਦਿਆਂ ਕੋਈ ਵੀ ਸਿੱਖ ਪਹਿਲਾਂ ਅਕਾਲ ਤਖਤ 'ਤੇ ਮੱਥਾ ਟੇਕਣ ਨਹੀਂ ਜਾਂਦਾ, ਪਹਿਲਾਂ ਉਹ ਹਰਿਮੰਦਰ ਸਾਹਿਬ ਮੱਥਾ ਟੇਕੇਗਾ, ਫਿਰ ਅਕਾਲ ਤਖਤ ਸਾਹਿਬ 'ਤੇ ਮੱਥਾ ਟੇਕੇਗਾ। ਅਤੇ ਫਿਰ ਦੂਸਰੀ ਗੱਲ, ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਜਿਹੜਾ ਤਾਬਿਆ ਬੈਠਦਾ, ਉਹਨੂੰ ਦਰਬਾਰ ਸਾਹਿਬ ਦਾ ਗ੍ਰੰਥੀ ਸਿੰਘ ਬੈਠਿਆ ਤਾਬਿਆ ਉਹ ਦਿਖਦਾ, ਹਰਿਮੰਦਰ ਵਾਲੇ ਨੂੰ ਉਹ ਨਹੀਂ ਦਿਖਦਾ। ਮਤਲਬ ਸਾਡਾ ਮੂੰਹ ਜਿਹੜਾ ਪੋਲੀਟੀਕਲ ਸਾਡਾ ਉਹ ਧਰਮ ਵੱਲ ਹੋਣਾ ਚਾਹੀਦਾ, ਉਹਦੀ ਤਾਬਿਆ ਰਹਿਣਾ ਚਾਹੀਦਾ। 2 ਨਿਸ਼ਾਨ ਸਾਹਿਬ ਮੀਰੀ ਅਤੇ ਪੀਰੀ ਦੇ ਜਿਹੜੇ ਮਤਲਬ ਝੁਲਾਏ ਹੋਏ ਨੇ ਪਾਤਸ਼ਾਹ ਨੇ, ਉਹਦੇ ਵਿਚਕਾਰ ਕ੍ਰਾਸ ਪਾਇਆ ਹੋਇਆ। ਕ੍ਰਾਸ ਦਾ ਮਤਲਬ ਇਹ ਹੈ ਕਿ ਇਹ ਇੱਕ ਦੂਸਰੇ ਤੋਂ ਇੰਨੇ ਦੂਰ ਵੀ ਨਾ ਜਾਵੇ ਧਰਮ ਅਤੇ ਰਾਜਨੀਤੀ, ਅਤੇ ਇੰਨੀ ਨੇੜੇ ਵੀ ਨਾ ਚਲੀ ਜਾਵੇ ਕਿ ਰਲਗੱਡ ਹੋ ਜੇ। ਹਾਂਜੀ, ਪਤਾ ਹੀ ਨਾ ਲੱਗੇ ਧਰਮ ਕਿੱਥੇ ਰਹਿ ਗਿਆ ਅਤੇ ਰਾਜਨੀਤੀ ਕਿੱਥੇ ਰਹਿ ਗਈ। ਇਹ ਸਿਧਾਂਤ ਦੀ ਸਮਝ ਜਿਹੜੀ ਹੈ ਕੌਮ ਦੀ ਲੀਡਰਸ਼ਿਪ ਨੂੰ ਲੈਣੀ ਚਾਹੀਦੀ ਹੈ, ਅਤੇ ਇਹਦੀ ਪਹਿਰੇਦਾਰੀ ਕਰਨੀ ਚਾਹੀਦੀ ਹੈ। ਮੈਂ ਸਮਝਦਾ ਤਾਂ ਜਾ ਕੇ ਕਿਤੇ ਸਹੀ ਤਰੀਕੇ ਨਾਲ ਅਸੀਂ ਮਤਲਬ ਜੋ ਲੋਕਾਂ ਦੇ ਖਾਸ ਕਰਕੇ ਸਿੱਖ ਪੰਥ ਦੇ ਅੰਦਰ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ 'ਤੇ ਗੁੱਸਾ ਹੈ, ਉਹ ਠੰਡਾ ਹੋ ਸਕਦਾ। ਅਤੇ ਇੱਕ ਜਿਹੜਾ ਮਤਲਬ ਅੱਜ ਸੁੱਚਾ ਸਿੰਘ ਛੋਟੇਪੁਰ ਟਕਸਾਲੀ ਅਕਾਲੀਆਂ ਦੀ ਜਦੋਂ ਗੱਲ ਹੁੰਦੀ ਆ, ਪੁਰਾਣੇ ਅਕਾਲੀਆਂ ਦੀ, ਤਾਂ ਸੁੱਚਾ ਸਿੰਘ ਛੋਟੇਪੁਰ ਦੁਆਰਾ ਅੱਜ ਪਾਰਟੀ ਦੇ ਵਿੱਚ ਆਏ ਨੇ, ਤਾਂ ਉਹਨਾਂ ਦਾ ਪਾਰਟੀ ਦੇ ਵਿੱਚ ਆਉਣ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ, ਮੈਂ ਸਮਝਦਾ ਵੀ ਪਿਛਲੇ ਸਮੇਂ ਦੇ ਵਿੱਚ ਨਾ ਜੀ ਕੁਰਬਾਨੀ ਅਤੇ ਸੇਵਾ ਕਰਨ ਵਾਲੇ ਜਿਹੜੇ ਬਜ਼ੁਰਗ ਸੀ, ਟੌੜਾ ਸਾਹਿਬ, ਬਾਦਲ ਸਾਹਿਬ, ਤਲਵੰਡੀ ਸਾਹਿਬ, ਜਥੇਦਾਰ ਮੋਹਨ ਸਿੰਘ ਤੁੜ ਸਾਹਿਬ, ਇਹ ਜਦੋਂ ਸਾਰੇ ਲੋਕ ਮਤਲਬ ਕੀ ਕਰਕੇ ਦੁਨੀਆ 'ਚੋਂ ਚਲੇ ਗਏ ਅਤੇ ਨਵੀਂ ਲੀਡਰਸ਼ਿਪ ਜਿਹੜੀ ਸੀ ਉਹਨਾਂ ਨੂੰ ਮੌਕਾ ਮਿਲ ਗਿਆ, ਉਹਨਾਂ ਦੀ ਮਤਲਬ ਉਹਨਾਂ ਨੂੰ ਕੁਰਬਾਨੀ ਕਰਨ ਦਾ ਮੌਕਾ ਨਹੀਂ ਸੀ ਮਿਲਿਆ, ਜੱਦੋ ਜਹਿਦ ਕਰਨ ਦਾ ਮੌਕਾ ਨਹੀਂ ਮਿਲਿਆ। ਉਹਨਾਂ ਨੂੰ ਇੱਕ ਵਿਰਾਸਤ ਮਿਲੀ ਆਪਣੇ ਪਿਤਾ ਪੁਰਖੀ ਮਤਲਬ ਜਿਹੜੀ ਸੀ, ਜਿਨ੍ਹਾਂ ਨੇ ਕੁਰਬਾਨੀ ਕੀਤੀ ਹੋਈ ਸੀ। ਹੁਣ ਜਿਵੇਂ ਮੈਂ 17 ਸਾਲ ਦੀ ਉਮਰ 'ਚ, ਛੋਟੀ ਉਮਰ 'ਚ ਕੈਦ ਕੱਟੀ ਹੈ, ਅਤੇ 5 ਸਾਲ 7 ਮਹੀਨੇ ਮੈਂ ਕੈਦ ਕੱਟੀ। 3 ਵਾਰ ਮੈਂ ਨੈਸ਼ਨਲ ਸਿਕਿਉਰਿਟੀ ਐਕਟ ਥੱਲੇ ਨਜ਼ਰਬੰਦ ਰਿਹਾ। ਅਤੇ ਜੇ ਹੁਣ ਮੇਰੇ ਮਤਲਬ ਕੱਲ੍ਹ ਇੱਕ ਬੰਦੇ ਨੂੰ ਲਿਆ ਕੇ ਤੁਸੀਂ ਮੇਰੇ ਸਿਰ 'ਤੇ ਬਿਠਾ ਕੇ ਮਤਲਬ ਮੈਨੂੰ ਕਹੋ ਵੀ ਉਹਦੀ ਅਗਵਾਈ ਪ੍ਰਵਾਨ ਕਰ, ਤਾਂ ਇਹ ਕੁਦਰਤੀ ਗੱਲ ਹੈ ਕਿ ਫਿਰ ਬੰਦਾ ਗਿਲਾ ਪ੍ਰਗਟ ਤਾਂ ਕਰਦਾ ਹੀ ਹੈ। ਉਸ ਸਮੇਂ ਬਹੁਤ ਸਾਰੇ ਲੋਕ ਮਤਲਬ ਇਸ ਸ਼ਿਕਵੇ ਕਰਕੇ ਚਲੇ ਗਏ, ਜਿੱਥੇ ਚਲੇ ਗਏ ਉਹਨਾਂ ਨੇ ਵੀ ਗਾਹਾਂ ਵਫਾ ਨਾ ਕੀਤਾ। ਅਤੇ ਛੋਟੇਪੁਰ ਸਾਹਿਬ ਦੀ ਸੇਵਾ ਬੜੀ ਸੀ, ਤੁੜ ਸਾਹਿਬ ਦੇ ਦਮਾਦ ਨੇ ਉਹ, ਲੰਮਾ ਸਮਾਂ ਉਹਨਾਂ ਨੇ ਵੀ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਮੇਰੇ ਨਾਲ ਜੇਲ੍ਹ ਕੱਟੀ ਹੈ। ਅਸੀਂ ਇਕੱਠੇ ਨਾਭੇ ਅਤੇ ਪਟਿਆਲੇ ਜੇਲ੍ਹ 'ਚ NSA 'ਚ ਰਹੇ ਹਾਂ, ਅਤੇ ਬਰਨਾਲਾ ਸਾਹਿਬ ਦੀ ਸਰਕਾਰ 'ਚ ਉਹਨਾਂ ਨੇ ਵਜ਼ਾਰਤ ਵੀ ਛੱਡੀ ਹੈ, ਅਤੇ ਉਹ ਵਾਪਸ ਆਏ ਨੇ। ਮੈਂ ਜੀਆਂ ਆਖਦਾ, ਚੰਗੀ ਗੱਲ ਹੈ। ਅਕਾਲੀਆਂ ਨੂੰ ਅਕਾਲੀਆਂ ਦਾ ਘਰ 'ਚ ਆਉਣਾ ਚਾਹੀਦਾ। ਅਕਾਲੀ ਦਲ ਨੂੰ, ਜਿਹੜੇ ਅਕਾਲੀ ਦਲ ਦੇ ਸਿਪਾਹੀ ਨੇ, ਉਹਨਾਂ ਨੂੰ ਮਤਲਬ ਆਪਣੀ ਜਥੇਬੰਦੀ ਸਾਂਭਣੀ ਚਾਹੀਦੀ ਹੈ। ਜਿਹੜੇ ਪੰਥਕ ਸੁਰ ਵਾਲੇ ਨੇ, ਟਕਸਾਲੀ ਨੇ, ਅਤੇ ਜੇ ਉਹ ਕੀ ਕਰਕੇ ਬਾਹਰ ਚਲੇ ਜਾਣਗੇ ਤਾਂ ਫਿਰ ਸਪੇਸ ਤਾਂ ਖਾਲੀ ਹੋਏਗੀ। ਫਿਰ ਕਮਜ਼ੋਰ ਅਕਾਲੀ ਜਿਹੜੇ ਨੇ ਉਹ ਮਤਲਬ ਇਹਦੇ 'ਤੇ ਇਹਦੀ ਅਗਵਾਈ ਕਰਨਗੇ। ਫਿਰ ਅਸੀਂ ਕਹਾਂਗੇ ਜੀ ਇਹਨਾਂ ਕੋਲ ਪੰਥਕ ਏਜੰਡਾ ਨਹੀਂ। ਜੇ ਪੰਥਕ ਏਜੰਡੇ ਵਾਲੇ ਬਾਹਰ ਨਿਕਲ ਜਾਣਗੇ
ਤਾਂ ਪਰ ਖਾਲੀ ਥਾਂ 'ਤੇ ਕੋਈ ਤਾਂ ਬੈਠੇਗਾ ਹੀ ਜੀ। ਇਸ ਕਰਕੇ ਛੋਟੇ ਪਰ ਸਾਹਿਬ ਦਾ ਆਉਣਾ ਚੰਗਾ ਜੀ ਹੈ। ਤੇ ਪੰਜੋਲੀ ਸਾਹਿਬ, ਤੁਸੀਂ ਉਹ ਸ਼ਖਸ ਹੋ ਜਿਹੜੇ ਸ਼੍ਰੋਮਣੀ ਅਕਾਲੀ ਦਲ 'ਚ ਵੀ ਰਹੇ ਤੇ ਜਿਨ੍ਹਾਂ ਦਾ ਜਿਹੜੀਆਂ ਪੰਜਾਬ ਦੀਆਂ ਸਿੱਖ ਸੋਵਰੈਨਿਟੀ ਦੀ ਐਸਪੀਰੇਸ਼ਨ ਰੱਖਣ ਵਾਲੀਆਂ ਜਾਂ ਉਹਦੀ ਪੋਲੀਟਿਕਸ ਕਰਨ ਵਾਲੀਆਂ ਧਿਰਾਂ ਨੇ, ਖਾਲਿਸਤਾਨੀ ਧਿਰਾਂ ਨੇ, ਉਹਨਾਂ ਦੇ ਨਾਲ ਵੀ ਬੜੀ ਨੇੜਤਾ, ਤੁਸੀਂ ਉਹਨਾਂ ਦੀਆਂ ਸਟੇਜਾਂ 'ਤੇ ਵੀ ਨਜ਼ਰ ਆਉਂਦੇ ਰਹਿੰਦੇ ਹੋ। ਤਾਂ ਜਥੇਦਾਰ ਅਕਾਲ ਤਖਤ ਸਾਹਿਬ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ, ਉਹ ਪਬਲਿਕਲੀ ਇਹ ਗੱਲ ਕਹਿ ਚੁੱਕਿਆ ਵੀ ਹਰ ਸਿੱਖ ਚਾਹੁੰਦਾ ਆ ਵੀ ਸਾਡਾ ਆਜ਼ਾਦ ਰਾਜ, ਸਾਡਾ ਸੋਵਰਨ ਸਟੇਟ ਹੋਵੇ। ਤੇ ਦੁਨੀਆ ਇਸ ਖਿੱਤੇ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਤਬਦੀਲੀਆਂ ਆ ਰਹੀਆਂ ਨੇ, ਜੀਓਪੋਲੀਟੀਕਲ ਤਬਦੀਲੀਆਂ ਬੜੀ ਤੇਜ਼ੀ ਨਾਲ ਆ ਰਹੀਆਂ ਨੇ। ਤਾਂ ਸਿੱਖਾਂ ਦੀ ਜਿਹੜੀ ਸੋਵਰਨ ਸਟੇਟ ਦੀ ਇੱਛਾ ਆ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਮੈਂ ਤਾਂ ਮਤਲਬ ਜਦੋਂ ਪਹਿਲੀ ਵਾਰ ਮੈਂ ਮਤਲਬ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਨੈਸ਼ਨਲ ਸਿਕਿਉਰਿਟੀ ਐਕਟ ਮੇਰੇ ਮਤਲਬ ਉੱਤੇ ਲੱਗਿਆ, ਤਾਂ ਮੈਂ ਇਸੇ ਸਥਾਨ 'ਤੇ ਤਕਰੀਰ ਕੀਤੀ ਸੀ ਕਿ ਜਦੋਂ ਆਜ਼ਾਦ ਭਾਰਤ ਦੀ ਸਰਜ਼ਮੀਨ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਨਾਲ ਢਾਹ ਦਿੱਤਾ ਗਿਆ ਹੋਵੇ, ਹਰਮੰਦਰ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਹੋਣ, ਨਿੱਕੇ ਨਿੱਕੇ ਮਾਸੂਮ ਬੱਚੇ ਨੇ ਉਹ ਸ਼ਹੀਦ ਕਰ ਦਿੱਤੇ ਹੋਣ, ਅਤੇ ਜਿਹੜੇ ਸਰੋਵਰ ਨੂੰ ਦੇ ਵਿੱਚ ਅਸੀਂ ਇਸ਼ਨਾਨ ਕਰਦੇ ਹਾਂ ਉਹ ਲਹੂ ਨਾਲ ਮਤਲਬ ਰੰਗ ਦਿੱਤਾ ਗਿਆ ਹੋਵੇ, ਜਿਹੜੇ ਦਰਬਾਰ ਸਾਹਿਬ ਨੂੰ ਅਸੀਂ ਦੁੱਧ ਨਾਲ ਧੋਂਦੇ ਰਹੇ ਅਤੇ ਉਹ ਸਿੱਖਾਂ ਦੇ ਲਹੂ ਨਾਲ ਧੋ ਦਿੱਤਾ ਗਿਆ। ਇਹ ਮੈਂ ਸਮਝਦਾ ਐਡਾ ਵੱਡਾ ਹਮਲਾ ਸੀ ਜਿਸ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਅਤੇ ਮੈਂ ਉਦੋਂ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਸਿੱਖਾਂ ਨੂੰ ਇੱਕ ਆਜ਼ਾਦ ਸਟੇਟ ਦੀ ਲੋੜ ਹੈ, ਇੱਕ ਆਜ਼ਾਦ ਮੁਲਕ ਦੀ ਜ਼ਰੂਰਤ ਹੈ। ਉਹਦੇ ਲਈ ਸਿੱਖਾਂ ਨੂੰ ਆਪਣੀ ਜੱਦੋ ਜਹਿਦ ਕਰਨੀ ਚਾਹੀਦੀ ਹੈ। ਜਿਹੜੇ ਕਰ ਰਹੇ ਨੇ, ਭਾਵੇਂ ਉਹ ਦਲ ਖਾਲਸਾ ਵਾਲੇ ਨੇ, ਭਾਵੇਂ ਕੋਈ ਹੋਰ ਜਥੇਬੰਦੀਆਂ ਨੇ, ਸਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ, ਮੈਂ ਉਹਨਾਂ ਦੀ ਹਮੇਸ਼ਾ ਹਮਾਇਤ ਕਰਦਾ। ਉਹਨਾਂ ਦੇ ਸਮਾਗਮਾਂ 'ਤੇ ਜਾਂਦਾ ਔਰ ਮਤਲਬ ਉਹਨਾਂ ਦੀ ਜਿਹੜੀ ਜੱਦੋ ਜਹਿਦ ਹੈ, ਮੈਂ ਉਹਦੇ ਨਾਲ ਮੇਰੀ ਪੂਰੀ ਤਰ੍ਹਾਂ ਸਾਂਝ ਹੈ। ਮੈਂ ਇਸ ਗੱਲ ਤੋਂ ਕਦੇ ਵੀ ਮੁਨਕਰ ਨਹੀਂ ਹੋਇਆ ਅਤੇ ਮੇਰਾ ਇਹਦੇ 'ਤੇ ਦ੍ਰਿੜ ਇਰਾਦਾ ਹੈ ਅਤੇ ਗੁਰੂ ਪਾਤਸ਼ਾਹ ਇਹਦੇ ਲਈ ਕੁਰਬਾਨੀ ਕਰਨ ਦਾ ਕਦੇ ਸੁਭਾਗ ਦੇਵੇ ਤਾਂ ਉਹਦੇ ਵੀ ਪਿੱਛੇ ਨਹੀਂ ਹਟਿਆ ਜਾ ਸਕਦਾ। ਆਖਰੀ ਸਵਾਲ ਪੰਜੋਲੀ ਸਾਹਿਬ, ਕਿ ਪੰਥ ਜਿਨ੍ਹਾਂ ਸਥਿਤੀਆਂ 'ਚ ਅੱਜ ਹੈ, ਜਿੱਥੇ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਇਹੋ ਜਿਹਾ ਕ੍ਰਾਈਸਿਸ ਪੰਥ ਦੇ ਸਾਹਮਣੇ ਆ ਗਿਆ ਕਿ ਸਾਰੀ ਪੋਲੀਟਿਕਸ ਜਿਹੜਾ ਆ, ਸਾਰਾ ਪੋਲੀਟੀਕਲ ਸਟਰਕਚਰ ਜਿਹੜੇ ਆ ਉਹ ਡਿਸਕ੍ਰੈਡਿਟ ਹੁੰਦੇ ਨਜ਼ਰ ਆ ਰਹੇ ਆ। ਅਤੇ ਤੁਸੀਂ ਟੋੜਾ ਸਾਹਿਬ ਦੇ ਨਾਲ ਵੀ ਕੰਮ ਕਰਦੇ ਰਹੇ ਹੋ। ਟੋੜਾ ਸਾਹਿਬ ਦਾ ਇੱਕ ਇਹ ਹਮੇਸ਼ਾ ਉਹਨਾਂ ਦੀ ਇੱਕ ਗੱਲ ਹੁੰਦੀ ਸੀ, ਉਹ ਕਹਿੰਦੇ ਕਿ ਜਿਹੜੇ ਪੰਥਕ ਭਾਵਨਾ ਵਾਲੇ ਆ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਤੱਕ ਮਹਿਦੂਦ ਰੱਖ ਦਿੱਤਾ ਜਾਂਦਾ ਆ, ਉਹਨਾਂ ਨੂੰ ਰਾਜਸੀ ਸਫਾ ਜਿਹੜੀਆਂ ਆ ਉਹਨਾਂ ਵਿੱਚ ਆਉਣ ਨਹੀਂ ਦਿੱਤਾ ਜਾਂਦਾ। ਉਹ ਕਿਹੜੀਆਂ ਤਾਕਤਾਂ, ਵੱਖੋ ਵੱਖ ਤਾਕਤਾਂ ਹੋਣਗੀਆਂ ਜਿਹੜੀਆਂ ਨਹੀਂ ਆਉਣ ਦਿੰਦੀਆਂ। ਤਾਂ ਅੱਜ ਜਿਹੜੇ ਹਾਲਾਤ ਬਣੇ ਆ, ਕਿਉਂਕਿ ਰਾਜਸੀ ਤਾਕਤ ਵੀ ਜ਼ਰੂਰੀ ਆ, ਤਾਂ ਪੰਥਕ ਬੰਦਿਆਂ ਦੇ ਲਈ, ਪੰਥਕ ਭਾਵਨਾ ਵਾਲੇ ਬੰਦਿਆਂ ਦੇ ਲਈ ਅਤੇ ਪੰਥ ਲਈ ਜਿਹੜੀਆਂ ਚੁਣੌਤੀਆਂ ਨੇ, ਉਹਦੇ 'ਚ ਭਵਿੱਖ ਕਿਹੋ ਜਿਹਾ ਦੇਖ ਰਹੇ ਹੋ? ਦੇਖੋ, ਮੈਂ ਸਮਝਦਾ ਬਈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਬੁਨਿਆਦ ਆ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸਿਧਾਂਤ ਹੈ, ਮੈਂ ਜਦੋਂ ਪਹਿਲੀ ਵਾਰੀ ਮਤਲਬ ਜਥੇਦਾਰ ਮੋਹਨ ਸਿੰਘ ਤੁੜ ਸਾਹਿਬ ਨਾਲ ਕੈਦ ਹੋਇਆ ਸੀ ਨਾ ਜੀ, ਕਰਨਾਲ ਦੀ ਜੇਲ੍ਹ ਦੇ ਵਿੱਚ, ਉਦੋਂ ਉੱਥੇ ਤੁੜ ਸਾਹਿਬ ਨੂੰ ਮੁਨਸ਼ੀ ਨੇ ਪੁੱਛਿਆ ਵੀ ਜਥੇਦਾਰ ਸਾਹਿਬ ਤੁਹਾਡਾ ਨਾਂ ਕੀ ਹੈ? ਉਹਨਾਂ ਨੇ ਕਿਹਾ ਜੀ ਜਥੇਦਾਰ ਮੋਹਨ ਸਿੰਘ ਤੁੜ ਹੈ। ਤੁਹਾਡੇ ਪਿਤਾ ਜੀ ਦਾ ਨਾਂ? ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ। ਤੁਹਾਡੀ ਮਾਤਾ ਦਾ ਨਾਮ? ਕਹਿੰਦੇ ਮਾਤਾ ਸਾਹਿਬ ਕੌਰ। ਕਹਿੰਦੇ ਤੁਹਾਡਾ ਐਡਰੈਸ ਕੀ ਹੈ? ਕਹਿੰਦੇ ਜੀ ਮੈਂ ਅਨੰਦਪੁਰ ਸਾਹਿਬ ਦਾ ਵਾਸੀ ਹਾਂ। ਇਹ ਹਰ ਬੰਦਾ ਹੀ ਉੱਥੇ ਲਿਖਾਉਂਦਾ ਸੀ। ਮੈਂ ਪਹਿਲੀ ਵਾਰੀ ਕਰਨਾਲ ਦੇ ਥਾਣੇ ਵਿੱਚ ਇਹ ਮਤਲਬ ਆਪਣਾ ਨਾਂ ਕਰਨੈਲ ਸਿੰਘ ਪੰਜੋੜੀ, ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮੇਰੀ ਮਾਤਾ ਮਾਤਾ ਸਾਹਿਬ ਕੌਰ, ਮੈਂ ਅਨੰਦਪੁਰ ਸਾਹਿਬ ਦਾ ਵਾਸੀ ਹਾਂ। ਇਹ ਜਿਹੜੀ ਪੰਥਕ ਗੁੜਤੀ ਹੈ ਨਾ ਜੀ, ਇਹ ਕੁਰਬਾਨੀ ਅਤੇ ਸੇਵਾ ਅਤੇ ਜੱਦੋ ਜਹਿਦ ਵਿੱਚੋਂ ਹੀ ਪ੍ਰਾਪਤ ਹੋ ਸਕਦੀ ਹੈ। ਮੈਂ ਸਮਝਦਾ ਵੀ ਜਿਹੜੀਆਂ ਕੌਮਾਂ ਕੁਰਬਾਨੀ ਕਰਨ ਤੋਂ ਗੁਰੇਜ਼ ਕਰ ਜਾਣ, ਇਕੱਲੀ ਸੱਤਾ ਦੀ ਪ੍ਰਾਪਤੀ ਤੱਕ ਮਹਿਦੂਦ ਰਹਿ ਜਾਣ, ਤਿਆਗ ਦੀ ਭਾਵਨਾ ਨਾ ਹੋਵੇ, ਕੁਰਬਾਨੀ ਦਾ ਜਜ਼ਬਾ ਨਾ ਹੋਵੇ, ਉਹ ਆਪਣੀ ਮੰਜ਼ਿਲ ਨੂੰ ਛੇਤੀ ਪ੍ਰਾਪਤ ਨਹੀਂ ਕਰ ਸਕਦੀਆਂ। ਮੈਂ ਸਮਝਦਾ ਸੱਤਾ ਦੀ ਬਹੁਤ ਜ਼ਰੂਰਤ ਹੈ। ਸੱਤਾ ਪ੍ਰਾਪਤੀ ਸ਼੍ਰੋਮਣੀ ਅਕਾਲੀ ਦਲ ਦੀ ਇਸ ਖਿੱਤੇ ਵਿੱਚ ਬਹੁਤ ਵੱਡੀ ਲੋੜ ਹੈ। ਪਰ ਉਹ ਸੱਤਾ ਜਿਹੜੀ ਹੈ, ਉਹਦੀ ਸਾਰੀ ਸ਼ਕਤੀ ਜਿਹੜੀ ਹੈ, ਉਹ ਪੰਜਾਬ ਦੀ ਖੁਸ਼ਹਾਲੀ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਹੋਣੀ ਚਾਹੀਦੀ ਹੈ। ਅਤੇ ਜੇ ਉਹ ਨਿੱਜ ਪ੍ਰਸਤੀ ਲਈ ਹੈ, ਖੁਦਗਰਜੀ ਲਈ ਹੈ, ਤਾਂ ਫਿਰ ਮੈਂ ਸਮਝਦਾ ਵੀ ਪੰਥ ਦਾ ਗੁੱਸਾ ਉਹਦੇ 'ਤੇ ਪ੍ਰਗਟ ਹੁੰਦਾ ਹੈ। ਹੁਣ ਜੋ ਲੱਗ ਰਿਹਾ ਜ਼ਿਆਦਾਤਰ ਇਸ ਪਾਸੇ ਜ਼ਿਆਦਾ ਰੁਝਾਨ ਹੈ ਕਿ ਅਸੀਂ ਸੱਤਾ ਦੀ ਪ੍ਰਾਪਤੀ ਤਾਂ ਪੰਥ ਦੇ ਨਾਂ 'ਤੇ ਮੰਗਦੇ ਹਾਂ, ਲੇਕਿਨ ਅਸੀਂ ਪੰਥ ਲਈ ਬਹੁਤਾ ਕੁਝ ਕਰ ਸਕਣ ਦੀ ਸਮਰੱਥਾ 'ਚ ਨਹੀਂ ਹੈਗੇ, ਨਾ ਕੁਛ ਬਹੁਤਾ ਕੀਤਾ। ਚਲੋ ਮੈਂ ਸਮਝਦਾ ਵੀ ਕੁਝ ਯਾਦਗਾਰਾਂ ਪਿਛਲੀ ਸਰਕਾਰ ਨੇ ਬਣਾਈਆਂ, ਉਹਨਾਂ ਦਾ ਧੰਨਵਾਦ। ਹੋਰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਕਿੰਨੇ ਸਿੱਖ ਉਜੜ ਗਏ, ਉਹਨਾਂ ਨੂੰ ਮੁੜ ਵਸੇਵੇ ਦੀ ਜ਼ਰੂਰਤ ਹੈ, ਉਹਨਾਂ ਨੂੰ ਪਰਿਵਾਰਾਂ ਨੂੰ ਸੰਭਾਲਣ ਦੀ ਲੋੜ ਹੈ। ਜਿਹੜੇ 26 ਸਾਲ 28 ਸਾਲ ਕੈਦ ਰਹਿ ਕੇ ਆਏ ਨੇ, ਉਹਨਾਂ ਪਰਿਵਾਰਾਂ ਨੂੰ ਸੰਭਾਲਣ ਦੀ ਲੋੜ ਹੈ, ਤਾਂ ਕਿ
ਉਹ ਲੋਕ ਕੁਰਬਾਨੀ ਤੇ ਸੇਵਾ ਕਰਨ ਵਾਲੇ, ਜੇਲ੍ਹਾਂ ਕੱਟਣ ਵਾਲੇ ਲੋਕ ਨਿਰਾਸ਼ ਨਾ ਹੋਣ ਕਿਤੇ। ਜੇ ਉਹ ਨਿਰਾਸ਼ ਹੋ ਜਾਣਗੇ ਤਾਂ ਆਉਣ ਵਾਲੀ ਕੱਲ੍ਹ ਕੌਮ ਨੂੰ ਕਿਤੇ ਵੱਡੀ ਚੁਣੌਤੀ ਪੈ ਜਾਂਦੀ ਹੈ, ਫਿਰ ਕੌਮ ਲਈ ਕੌਣ ਕੁਰਬਾਨੀ ਕਰੇਗਾ। ਮੈਂ ਸਮਝਦਾ ਕੁਰਬਾਨੀ ਵਾਲਿਆਂ ਦਾ ਸਤਿਕਾਰ ਹੋਣਾ ਚਾਹੀਦਾ, ਸਰਕਾਰ ਬਣਨੀ ਚਾਹੀਦੀ ਹੈ। ਸਰਕਾਰ ਦੀ ਸ਼ਕਤੀ ਜਿਹੜੀ ਹੈ, ਉਹਦੇ ਸਾਧਨ ਜਿਹੜੇ ਨੇ ਉਹ ਪੰਜਾਬ ਤੇ ਪੰਥ ਦੀ ਚੜ੍ਹਦੀ ਕਲਾ ਲਈ ਹੋਣੇ ਚਾਹੀਦੇ ਨੇ। ਜਥੇਦਾਰ ਕਰਨੈਲ ਸਿੰਘ ਪੰਜੋਲੀ ਹੋਰਾਂ ਨੇ ਜਿਹੜੇ ਮਤਲਬ ਅਸੀਂ ਸਵਾਲ ਕੀਤੇ ਨੇ, ਜਿਹੜੇ ਕਿ ਅੱਜ ਕਿਉਂਕਿ ਕਰਨੈਲ ਸਿੰਘ ਪੰਜੋਲੀ ਹੋਰਾਂ ਦਾ ਇੱਕ ਆਪਣਾ ਪਿਛੋਕੜ ਆ। ਜੇ ਅੱਜ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਵੀ ਬਣੇ ਨੇ, ਉਸ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਆਪਣੀ ਇੱਕ ਪੋਲੀਟੀਕਲ ਐਕਟੀਵਿਟੀ ਆ ਜਾਂ ਸੇਵਾ ਆ ਜਿਹੜੀ ਸਾਰੀ ਪੰਥ ਦੀ ਕਚਹਿਰੀ ਦੇ ਵਿੱਚ ਉਹ ਮਤਲਬ ਸਾਰਾ ਪੰਥ ਜਾਣਦਾ ਆ। ਅਤੇ ਉਸੇ ਮੁਤਾਬਕ ਅਸੀਂ ਜਿਹੜੇ ਸਵਾਲ ਸੀ ਉਹਨਾਂ ਨੂੰ ਕੀਤੇ ਨੇ, ਅਤੇ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਹਰ ਇੱਕ ਸਵਾਲ ਦਾ ਬੜਾ ਸਪਸ਼ਟ ਜਵਾਬ ਦਿੱਤਾ ਆ। ਅਤੇ ਪੰਜੋਲੀ ਸਾਹਿਬ ਸਾਡੇ ਨਾਲ ਅੱਜ ਦੀ ਇਸ ਗੱਲਬਾਤ ਵਿੱਚ ਸ਼ਾਮਿਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਰੇ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜੋ ਸਾਰੀ ਦੁਨੀਆ ਤੋਂ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ। ਅਤੇ ਅਗਲੀ ਵਾਰ ਕਿਸੇ ਹੋਰ ਮਹਿਮਾਨ ਦੇ ਨਾਲ ਕਿਸੇ ਹੋਰ ਵਿਸ਼ੇ 'ਤੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।